ਜੋ ਸਿੰਘ ਜੀ ਇਹ ਅਗਲੀ ਖਬਰ ਆ ਇੰਪੋਰਟੈਂਟ ਵੀ ਆ ਤੇ ਆਈ ਥਿੰਕ ਸਟੈਪ ਇਨ ਰਾਈਟ ਡਾਇਰੈਕਸ਼ਨ ਸਹੀ ਪਾਸੇ ਵੱਲ ਨੂੰ ਜੇ ਮੁਲਕ ਵਧੇ ਤਾਂ ਚੰਗੀ ਗੱਲ ਆ। ਓਵਰਡੋਜ਼ ਦੀਆਂ ਜਿਹੜੀਆਂ ਡੈਥ ਆ ਯੂਐਸ ਦੇ ਵਿੱਚ 1 ਸਾਲ ਦੇ ਵਿੱਚ 17% ਘਟੀਆਂ ਆ। ਸੀਡੀਸੀ ਦਾ ਜਿਹੜਾ ਇਹ ਆંકੜਾ ਆ ਉਹ ਸਾਹਮਣੇ ਆਇਆ ਆ। ਜੁਲਾਈ 2023 ਤੋਂ ਜੁਲਾਈ 2024 ਦੇ ਆંકੜਿਆਂ ਦੇ ਮੁਤਾਬਕ ਸੀਡੀਸੀ ਜਿਹੜਾ ਉਹ ਕਹਿ ਰਿਹਾ ਆ ਵੀ 17% ਉਤੋਂ ਪਿਛਲੇ ਸਾਲ ਦੇ ਨਾਲੋਂ ਘੱਟ ਜਿਹੜੀਆਂ ਡਰੱਗ ਦੇ ਕਰਕੇ ਓਵਰਡੋਜ਼ ਹੁੰਦੀਆਂ ਸੀ ਉਹ ਮੌਤਾਂ ਹੋਈਆਂ ਆ। 2021 ਦੇ ਵਿੱਚ 2021 ਤੋਂ ਬਾਅਦ ਤੋਂ ਵਿੱਚ 1 ਲੱਖ ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਓਵਰਡੋਜ਼ ਦੇ ਕਰਕੇ ਮਰ ਚੁੱਕੇ ਆ। 2022 ਦੇ ਵਿੱਚ 1,08,000 ਮੌਤਾਂ ਜਿਹੜੀਆਂ ਹੋਈਆਂ ਸੀ। 2023 ਦੇ ਵਿੱਚ ਇਹ ਆંકੜਾ ਘਟਿਆ ਤੇ 2024 ਦੇ ਵਿੱਚ ਵੀ ਇਹ ਲਗਾਤਾਰ ਆંકੜਾ ਜਿਹੜਾ ਉਹ ਘਟਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਆਫਿਸ ਆਫ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਵਾਈਟ ਹਾਊਸ ਦਾ ਜਿਹੜੇ ਆਫਿਸ ਉਸ ਦੇ ਜਿਹੜੇ ਡਾਇਰੈਕਟਰ ਡਾਕਟਰ ਰਾਹੁਲ ਗੁਪਤਾ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਕੋਸ਼ਿਸ਼ਾਂ ਆ ਓਵਰਡੋਜ਼ ਡੈਥ ਨੂੰ ਰਿਡਿਊਸ ਕਰਨ ਦੇ ਲਈ ਆ। ਇਸ ਤੋਂ ਇਹ ਪਤਾ ਲੱਗਦਾ ਆ ਵੀ ਉਹ ਕੰਮ ਆ ਰਹੀਆਂ ਹੈਗੀਆਂ ਆ। ਸੋ 12ਵੇਂ ਮਹੀਨੇ ਲਗਾਤਾਰ ਓਪੀਆਇਡ ਦੀਆਂ ਓਵਰਡੋਜ਼ ਦੀਆਂ ਡੈਥਸ ਆ ਉਸ ਦੇ ਵਿੱਚ ਕਟੌਤੀ ਹੋਈ ਆ। 2020 ਤੋਂ ਬਾਅਦ ਦੇ ਵਿੱਚ ਕਹਿੰਦੇ ਸਭ ਤੋਂ ਹੇਠਲਾ ਜਿਹੜਾ ਇਹ ਆંકੜਾ ਆਇਆ ਆ। ਸਟਿਲ ਬਹੁਤ ਜ਼ਿਆਦਾ ਨੇ। ਸਟਿਲ ਇਹ ਹਰ ਇੱਕ ਜਿਹੜੀ ਮੌਤ ਹੋ ਰਹੀ ਆ ਉਹ ਬਚਾਈ ਜਾ ਸਕੇ ਤਾਂ ਬਹੁਤ ਵਧੀਆ ਚੀਜ਼ ਆ। ਪਰ ਇਹ ਆંકੜਾ ਘਟਣ ਵੱਲ ਦਾ ਮਤਲਬ ਇਹ ਆ ਵੀ ਜਾਂ ਤਾਂ ਲੋਕਾਂ ਨੂੰ ਇਸ ਦੀ ਸਮਝ ਆ ਰਹੀ ਆ ਜਾਂ ਸ਼ਹਿਰਾਂ ਦੇ ਵਿੱਚ ਜਾਂ ਓਵਰਆਲ ਇਦਾਂ ਦੀਆਂ ਪਾਲਿਸੀਜ਼ ਜਿਹੜੀਆਂ ਆ ਉਹ ਆ ਰਹੀਆਂ ਜਿਹਦੇ ਕਰਕੇ ਇਸ ਨੂੰ ਬਚਾਇਆ ਜਿਹੜਾ ਹੋ ਜਾ ਸਕੇ। ਨਾਰਕਨ ਜਿਹੜੀ ਹਰਜੋਤ ਸਿੰਘ ਜੀ ਡਰੱਗ ਆ ਉਹ ਓਵਰਡੋਜ਼ ਦੇ ਵਿੱਚ ਦੇਣ ਦੇ ਨਾਲ ਬਹੁਤ ਸਾਰੇ ਜਿਹੜੇ ਓਵਰਡੋਜ਼ ਹੁੰਦੇ ਲੋਕ ਆ ਉਹ ਮੌਤ ਦੇ ਮੂੰਹ ਤੋਂ ਜਿਹੜਾ ਉਹ ਵਾਪਸ ਆ ਜਾਂਦੇ ਆ। ਇਹ ਹੁਣ ਓਵਰ ਦਾ ਕਾਊਂਟਰ ਵੀ ਤੇ ਆਮ ਹੀ ਜਿਹੜੀ ਦਵਾਈ ਆ ਉਹ ਹੁਣ ਮਿਲਣ ਜਿਹੜੀ ਉਹ ਲੱਗ ਗਈ ਹੈਗੀ ਆ। ਸੋ ਓਪੀਆਇਡ ਫੈਂਟਨਲ ਦੇ ਨਾਲ ਜਿਹੜੀਆਂ ਸਭ ਤੋਂ ਵੱਧ ਇਸ ਟਾਈਮ ਅਮਰੀਕਾ ਦੇ ਵਿੱਚ ਓਵਰਡੋਜ਼ ਦੀਆਂ ਡੈਥ ਜਿਹੜੀਆਂ ਉਹ ਹੋ ਰਹੀਆਂ ਆ। ਪਹਿਲਾਂ ਦੇ ਨਾਲੋਂ ਘਟੀਆਂ ਆ ਪਰ ਫਿਰ ਵੀ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਕਾਬੂ ਕਰਨ ਦੀ ਜ਼ਰੂਰਤ ਹੈਗੀ ਆ। ਸੋ ਜੂਨ 2024 ਦੇ ਐਂਡ ਤੱਕ ਇਹ ਆંકੜਾ ਇਸ ਵਾਰ 70,655 ਦੇ ਉੱਤੇ ਰਿਹਾ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਇਹ ਆંકੜਾ 1,08,000 ਨੂੰ ਵੀ ਇੱਕ ਟਾਈਮ ਦੇ ਉੱਤੇ ਪਾਰ 1 ਸਾਲ ਦੇ ਵਿੱਚ ਕਰ ਚੁੱਕਾ ਸੀਗਾ। ਜੋ ਸਿੰਘ ਜੀ ਇਹ ਅਗਲੀ ਖਬਰ ਆ ਇੰਪੋਰਟੈਂਟ ਵੀ ਆ ਤੇ ਆਈ ਥਿੰਕ ਸਟੈਪ ਇਨ ਰਾਈਟ ਡਾਇਰੈਕਸ਼ਨ ਸਹੀ ਪਾਸੇ ਵੱਲ ਨੂੰ ਜੇ ਮੁਲਕ ਵਧੇ ਤਾਂ ਚੰਗੀ ਗੱਲ ਆ। ਓਵਰਡੋਜ਼ ਦੀਆਂ ਜਿਹੜੀਆਂ ਡੈਥ ਆ ਯੂਐਸ ਦੇ ਵਿੱਚ 1 ਸਾਲ ਦੇ ਵਿੱਚ 17% ਘਟੀਆਂ ਆ। ਸੀਡੀਸੀ ਦਾ ਜਿਹੜਾ ਇਹ ਆંકੜਾ ਆ ਉਹ ਸਾਹਮਣੇ ਆਇਆ ਆ। ਜੁਲਾਈ 2023 ਤੋਂ ਜੁਲਾਈ 2024 ਦੇ ਆંકੜਿਆਂ ਦੇ ਮੁਤਾਬਕ ਸੀਡੀਸੀ ਜਿਹੜਾ ਉਹ ਕਹਿ ਰਿਹਾ ਆ ਵੀ 17% ਉਤੋਂ ਪਿਛਲੇ ਸਾਲ ਦੇ ਨਾਲੋਂ ਘੱਟ ਜਿਹੜੀਆਂ ਡਰੱਗ ਦੇ ਕਰਕੇ ਓਵਰਡੋਜ਼ ਹੁੰਦੀਆਂ ਸੀ ਉਹ ਮੌਤਾਂ ਹੋਈਆਂ ਆ। 2021 ਦੇ ਵਿੱਚ 2021 ਤੋਂ ਬਾਅਦ ਤੋਂ ਵਿੱਚ 1 ਲੱਖ ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਓਵਰਡੋਜ਼ ਦੇ ਕਰਕੇ ਮਰ ਚੁੱਕੇ ਆ। 2022 ਦੇ ਵਿੱਚ 1,08,000 ਮੌਤਾਂ ਜਿਹੜੀਆਂ ਹੋਈਆਂ ਸੀ। 2023 ਦੇ ਵਿੱਚ ਇਹ ਆંકੜਾ ਘਟਿਆ ਤੇ 2024 ਦੇ ਵਿੱਚ ਵੀ ਇਹ ਲਗਾਤਾਰ ਆંકੜਾ ਜਿਹੜਾ ਉਹ ਘਟਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਆਫਿਸ ਆਫ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਵਾਈਟ ਹਾਊਸ ਦਾ ਜਿਹੜੇ ਆਫਿਸ ਉਸ ਦੇ ਜਿਹੜੇ ਡਾਇਰੈਕਟਰ ਡਾਕਟਰ ਰਾਹੁਲ ਗੁਪਤਾ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਕੋਸ਼ਿਸ਼ਾਂ ਆ ਓਵਰਡੋਜ਼ ਡੈਥ ਨੂੰ ਰਿਡਿਊਸ ਕਰਨ ਦੇ ਲਈ ਆ। ਇਸ ਤੋਂ ਇਹ ਪਤਾ ਲੱਗਦਾ ਆ ਵੀ ਉਹ ਕੰਮ ਆ ਰਹੀਆਂ ਹੈਗੀਆਂ ਆ। ਸੋ 12ਵੇਂ ਮਹੀਨੇ ਲਗਾਤਾਰ ਓਪੀਆਇਡ ਦੀਆਂ ਓਵਰਡੋਜ਼ ਦੀਆਂ ਡੈਥਸ ਆ ਉਸ ਦੇ ਵਿੱਚ ਕਟੌਤੀ ਹੋਈ ਆ। 2020 ਤੋਂ ਬਾਅਦ ਦੇ ਵਿੱਚ ਕਹਿੰਦੇ ਸਭ ਤੋਂ ਹੇਠਲਾ ਜਿਹੜਾ ਇਹ ਆંકੜਾ ਆਇਆ ਆ। ਸਟਿਲ ਬਹੁਤ ਜ਼ਿਆਦਾ ਨੇ। ਸਟਿਲ ਇਹ ਹਰ ਇੱਕ ਜਿਹੜੀ ਮੌਤ ਹੋ ਰਹੀ ਆ ਉਹ ਬਚਾਈ ਜਾ ਸਕੇ ਤਾਂ ਬਹੁਤ ਵਧੀਆ ਚੀਜ਼ ਆ। ਪਰ ਇਹ ਆંકੜਾ ਘਟਣ ਵੱਲ ਦਾ ਮਤਲਬ ਇਹ ਆ ਵੀ ਜਾਂ ਤਾਂ ਲੋਕਾਂ ਨੂੰ ਇਸ ਦੀ ਸਮਝ ਆ ਰਹੀ ਆ ਜਾਂ ਸ਼ਹਿਰਾਂ ਦੇ ਵਿੱਚ ਜਾਂ ਓਵਰਆਲ ਇਦਾਂ ਦੀਆਂ ਪਾਲਿਸੀਜ਼ ਜਿਹੜੀਆਂ ਆ ਉਹ ਆ ਰਹੀਆਂ ਜਿਹਦੇ ਕਰਕੇ ਇਸ ਨੂੰ ਬਚਾਇਆ ਜਿਹੜਾ ਹੋ ਜਾ ਸਕੇ। ਨਾਰਕਨ ਜਿਹੜੀ ਹਰਜੋਤ ਸਿੰਘ ਜੀ ਡਰੱਗ ਆ ਉਹ ਓਵਰਡੋਜ਼ ਦੇ ਵਿੱਚ ਦੇਣ ਦੇ ਨਾਲ ਬਹੁਤ ਸਾਰੇ ਜਿਹੜੇ ਓਵਰਡੋਜ਼ ਹੁੰਦੇ ਲੋਕ ਆ ਉਹ ਮੌਤ ਦੇ ਮੂੰਹ ਤੋਂ ਜਿਹੜਾ ਉਹ ਵਾਪਸ ਆ ਜਾਂਦੇ ਆ। ਇਹ ਹੁਣ ਓਵਰ ਦਾ ਕਾਊਂਟਰ ਵੀ ਤੇ ਆਮ ਹੀ ਜਿਹੜੀ ਦਵਾਈ ਆ ਉਹ ਹੁਣ ਮਿਲਣ ਜਿਹੜੀ ਉਹ ਲੱਗ ਗਈ ਹੈਗੀ ਆ। ਸੋ ਓਪੀਆਇਡ ਫੈਂਟਨਲ ਦੇ ਨਾਲ ਜਿਹੜੀਆਂ ਸਭ ਤੋਂ ਵੱਧ ਇਸ ਟਾਈਮ ਅਮਰੀਕਾ ਦੇ ਵਿੱਚ ਓਵਰਡੋਜ਼ ਦੀਆਂ
ਡੈਥ ਜਿਹੜੀਆਂ ਉਹ ਹੋ ਰਹੀਆਂ ਆ, ਪਹਿਲਾਂ ਦੇ ਨਾਲੋਂ ਘਟੀਆਂ ਆ, ਪਰ ਫਿਰ ਵੀ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਕਾਬੂ ਕਰਨ ਦੀ ਜ਼ਰੂਰਤ ਹੈਗੀ ਆ। ਸੋ ਜੂਨ 2024 ਦੇ ਐਂਡ ਤੱਕ ਇਹ ਆંકੜਾ ਇਸ ਵਾਰ 70,655 ਦੇ ਉੱਤੇ ਰਿਹਾ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਇਹ ਆંકੜਾ 1,08,000 ਨੂੰ ਵੀ ਇੱਕ ਟਾਈਮ ਦੇ ਉੱਤੇ ਪਾਰ ਇੱਕ ਸਾਲ ਦੇ ਵਿੱਚ ਕਰ ਚੁੱਕਾ ਸੀਗਾ।